ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ 'ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਪ੍ਰੋਗਰਾਮ ਖਬਰ 'ਤੇ ਨਜ਼ਰ ਦੇ ਵਿੱਚ ਤੁਹਾਡੇ ਲਈ ਆਪਾਂ ਪੇਸ਼ ਕਰਦੇ ਹਾਂ ਪੰਜਾਬ ਭਾਰਤ ਦੀਆਂ ਜਿਹੜੀਆਂ ਚੋਣਵੀਆਂ ਖਬਰਾਂ ਹੁੰਦੀਆਂ ਉਹਨਾਂ ਦੇ ਪਿੱਛੇ ਕੀ ਚੱਲ ਰਿਹਾ ਹੁੰਦਾ ਆ, ਉਸ ਦੀ ਗਹਿਰਾਈ ਤੱਕ ਜਾਣ ਦੀ ਸਾਡੀ ਕੋਸ਼ਿਸ਼ ਰਹਿੰਦੀ ਆ। ਅਤੇ ਅੱਜ ਦੇ ਦਿਨ ਸਾਡੇ ਨਾਲ ਜੁੜ ਰਹੇ ਨੇ ਬਲਤੇਜ ਪੰਨੂ ਜੀ। ਬਲਤੇਜ ਪੰਨੂ ਜੀ, ਨਿੱਘੀ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਉਸ ਨੂੰ ਸਪੋਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਕਰਾਉਣ ਦੇ ਲਈ ਫਰੀ ਕੋਟ ਲੈਣ ਦੇ ਲਈ ਉਹਨਾਂ ਨੂੰ ਕਾਲ ਕਰੋ 408 272 2500 4082722500। ਇਸ ਦੇ ਨਾਲ ਨਾਲ ਗੁਰਦੀਪ ਸਿੰਘ ਵਿਰਦੀ, ਪ੍ਰੀਤਮ ਸਿੰਘ ਤਲਵਿੰਦਰ ਸਿੰਘ ਗਿੱਲ, ਸਤਨਾਮ ਸਿੰਘ ਸ਼ੇਰਗਿੱਲ, ਜਾਫੀ ਸਿੰਘ, ਸੁਖਾ ਸਿੰਘ, ਪੰਜਾਬੀ ਅਮਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਬੇਕਰਸਫੀਲਡ ਅਤੇ ਨਵਜੋਤ ਕੌਰ ਕਲੋਟੀ ਯੂਨੀਵਰਸਿਟੀ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋਵੋ, ਉਸ ਦੇ ਲਈ ਸੰਪਰਕ ਕਰ ਸਕਦੇ ਹੋ। ਸਟੂਡੀਓ ਨੰਬਰ 408 722 7698 408 722 7698 ਦੇ ਉੱਤੇ। ਅਤੇ ਆਪਣੀ ਜੇ ਗੱਲਬਾਤ ਦਾ ਸਿਲਸਿਲਾ ਜੇ ਸ਼ੁਰੂ ਕਰੀਏ ਬਲਤੇਜ ਜੀ, ਅਤੇ ਸਭ ਤੋਂ ਪਹਿਲਾਂ ਜਿਹੜੇ ਸਰਕਾਰ ਤੋਂ ਆਖੇ ਹੋਏ ਜਿਹੜੇ 2 ਟੀਚਰਾਂ ਨੇ ਜਿਹੜੀ ਆ ਨਹਿਰ ਦੇ ਵਿੱਚ ਛਾਲ ਮਾਰੀ ਕਿ ਬਠਿੰਡੇ ਦੇ ਵਿੱਚ ਹੀ ਇਹ ਜਿਹੜੀ ਇੱਕ ਅਧਿਆਪਕ ਕਿਰਨਜੀਤ ਕੌਰ ਐਕਸ਼ਨ ਯੂਨੀਅਨ ਦੀਆਂ ਜਿਹੜੀਆਂ ਵਰਕਰਾਂ ਸੀਗੀਆਂ, ਉਹਨਾਂ ਨੇ ਅਕਾਲੀ ਭਾਜਪਾ ਸਰਕਾਰ ਦੇ ਵੱਲੋਂ ਮੰਗਾਂ ਨਾ ਮੰਨੀਆਂ ਜਾਣ ਦੇ ਰੋਸ ਦੇ ਤਹਿਤ ਨਹਿਰ ਦੇ ਵਿੱਚ ਜਿਹੜੀ ਜੀ ਉਹ ਛਾਲ ਮਾਰਤੀ। ਜਦ ਕਿ ਜਿਹੜੇ ਹੋਰ ਵਰਕਰ ਸੀਗਾ ਜੀ, ਉਹਨਾਂ ਨੇ ਨਹਿਰ ਦੇ ਪੁਲ ਤੇ ਰੋਸ ਮੁਜ਼ਾਹਰਾ ਜਿਹੜਾ ਉਹ ਕੀਤਾ। ਜਿਹੜੇ ਨਹਿਰ ਦੇ ਵਿੱਚ ਛਾਲ ਮਾਰਨ ਵਾਲੇ ਵਰਕਰ ਸੀ ਜੀ, ਪੁਲਿਸ ਮੁਲਾਜ਼ਮ ਜਿਹੜੇ ਸੀਗੇ ਜੀ, ਉਹ ਵੀ ਨਹਿਰ ਦੇ ਵਿੱਚ ਕੁੱਦ ਪਏ ਤੇ ਉਹਨਾਂ ਨੇ ਜਿਹੜਾ ਜੀ ਬਚਾਇਆ। ਇਹਦੇ ਵਿੱਚੋਂ ਇੱਕ ਨੌਜਵਾਨ ਨੂੰ ਨਹਿਰ ਦੇ ਵਿੱਚੋਂ ਕੱਢ ਕੇ ਪੁਲਿਸ ਮੁਲਾਜ਼ਮਾਂ ਨੇ ਅੰਨ੍ਹੇਵਾਹ ਮੁੜ ਕੇ ਜਿਹੜਾ ਜੀ ਉਹ ਕੁੱਟਣਾ ਸ਼ੁਰੂ ਕਰਤਾ ਜੀ। ਜਿਹੜੀ ਅਧਿਆਪਕ ਯੂਨੀਅਨ ਹੈ, ਉਹਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਮੀਟਿੰਗ ਦੇ ਵਾਸਤੇ 30 ਜੂਨ ਨੂੰ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਚਿੱਠੀ ਜਿਹੜੀ ਉਹ ਲਿਖੀ ਸੀਗੀ, ਔਰ ਸਮਾਂ ਨਾ ਮਿਲਣ ਕਰਕੇ 5 ਜੁਲਾਈ ਨੂੰ ਰੋਸ ਮੁਜ਼ਾਹਰੇ ਦੀ ਜਿਹੜੀ ਜੀ ਉਦੋਂ ਵਾਰਨਿੰਗ ਦਿੱਤੀ ਸੀਗੀ। ਜਿਹੜਾ ਇਹ ਰੋਸ ਮੁਜ਼ਾਹਰਾ ਸੀਗਾ, ਉਹਦੀ ਵੀ ਕੋਈ ਪਰਵਾਹ ਜਿਹੜੀ ਉਹ ਨਹੀਂ ਕੀਤੀ ਮੁੱਖ ਮੰਤਰੀ ਹੋਰਾਂ ਨੇ, ਜਿਹਦੇ ਕਰਕੇ ਇਹ ਜਿਹੜੇ ਅਧਿਆਪਕ ਸੀਗੇ ਜੀ, ਉਹਨਾਂ ਨੇ ਰੋਸ ਵਜੋਂ ਛਾਲ ਜਿਹੜੀ ਸੀ ਉਹ ਨਹਿਰ ਦੇ ਵਿੱਚ ਮਾਰ ਦਿੱਤੀ। ਜਿਹੜੀਆਂ ਐਜੀਟੇਸ਼ਨਸ ਨੇ ਉਹ ਤਾਂ ਇੱਥੇ ਜ਼ਰੂਰ ਹੁੰਦੀਆਂ ਰਹਿੰਦੀਆਂ ਨੇ, ਪਰ ਇਹ ਰੋਸ ਪ੍ਰਗਟ ਜਿਹੜਾ ਕਰਨ ਦਾ ਜੀ ਇਹ ਬੜਾ ਵੱਖਰਾ ਜਿਹੜਾ ਤਰੀਕਾ ਸੀਗਾ, ਔਰ ਆਪਣੀ ਜਾਨ ਜਿਹੜੀ ਉਹ ਜੋਖਮ ਦੇ ਵਿੱਚ ਪਾਉਣ ਵਾਲੀ ਗੱਲ ਸੀਗੀ ਜਿਹੜੇ ਇਹਨਾਂ ਟੀਚਰਸ ਨੇ ਨਹਿਰ ਦੇ ਵਿੱਚ ਛਾਲ ਮਾਰੀ ਹੈ ਜੀ ਬਠਿੰਡੇ ਦੇ ਵਿੱਚ। ਜੀ ਜੀ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਇਸ ਟਾਈਮ ਦੇਸ਼ ਦਾ ਸਭ ਤੋਂ ਵੱਡਾ ਕਹਿੰਦੇ ਜੀ ਸਕੈਮ ਬਣਦਾ ਜਾ ਰਿਹਾ ਵੇਅਪਮ ਜਿਹੜਾ ਸਕੈਮ ਆ, ਉਸ ਦੇ ਵਿੱਚ ਪੱਤਰਕਾਰ ਦੀ ਵੀ ਮੌਤ ਹੋਈ ਆ। ਉਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਮੌਤਾਂ ਹੋਈਆਂ, ਅਤੇ ਇਹ ਜਿਹੜੇ ਪੱਤਰਕਾਰ ਦੀ ਲੇਟੈਸਟ ਮੌਤ ਹੋਈ ਆ ਉਹ ਕਾਫੀ ਵਿਵਾਦ ਜਿਹੜਾ ਵੱਧਦਾ ਜਾ ਰਿਹਾ। ਬਿਲਕੁਲ ਜੀ, ਐਕਚੁਅਲੀ ਇੱਕ ਦੀ ਨਹੀਂ 2 ਦਰਜਨ ਦੇ ਕਰੀਬ ਜਿਹੜੀਆਂ ਡੈਥ ਨੇ ਉਹ ਬੇਸ਼ੱਕ ਭੇਦ ਭਰੇ ਢੰਗ ਦੇ ਨਾਲ ਜਿਹੜੀਆਂ ਹੋਈਆਂ ਨੇ ਜੀ, ਹੋਈਆਂ ਜ਼ਰੂਰ ਨੇ। ਇਸ ਕਰਕੇ ਇਹੀ ਨਹੀਂ ਪਤਾ ਲੱਗ ਰਿਹਾ ਜੀ ਕਿ ਇਹ ਘੁਟਾਲਾ ਕਿੱਡਾ ਵੱਡਾ, ਔਰ ਇਹਦੇ ਪਿੱਛੇ ਜਿਹੜੀਆਂ ਨੇ ਉਹ ਕਿਹੜੀਆਂ ਤਾਕਤਾਂ ਨੇ ਜੀ, ਜਿਹੜੀਆਂ ਇਸ ਘੁਟਾਲੇ ਦੇ ਵਿੱਚ ਜਿਹੜੀ ਆ ਫਰਜ਼ੀ ਇਹ ਇਮਤਿਹਾਨ ਜਿਹੜੇ ਲਏ ਗਏ ਸੀਗੇ ਜੀ। ਇਹਦੇ ਬਾਰੇ ਜਾਂਚ ਕਰ ਰਹੇ ਜੱਬਲਪੁਰ ਮੈਡੀਕਲ ਕਾਲਜ ਦੇ ਡੀਨ ਡਾਕਟਰ ਅਰੁਣ ਸ਼ਰਮਾ ਜਿਹੜਾ ਜੀ, ਉਹਨਾਂ ਦੀ ਦਿੱਲੀ ਦੇ ਇੱਕ ਹੋਟਲ ਦੇ ਵਿੱਚ ਭੇਦ ਭਰੇ ਤਰੀਕੇ ਦੇ ਨਾਲ ਮੌਤ ਹੋ ਗਈ ਹੈ ਜੀ ਜੀ। ਔਰ ਇਸ ਘੁਟਾਲੇ ਦੀ ਕਵਰੇਜ ਜਿਹੜਾ ਕਰ ਰਿਹਾ ਇੱਕ ਨਿਊਜ਼ ਚੈਨਲ ਦਾ ਪੱਤਰਕਾਰ ਜਿਹੜਾ ਅਕਸ਼ਰ ਸਿੰਘ ਸੀਗਾ, ਉਹਦੀ ਮੱਧ ਪ੍ਰਦੇਸ਼ ਦੇ ਵਿੱਚ ਜਿਹੜੀ ਡੈਥ ਹੋ ਗਈ ਸੀਗੀ। 2 ਦਿਨਾਂ ਦੇ ਵਿੱਚ ਇਸ ਘੁਟਾਲੇ ਨਾਲ ਸੰਬੰਧਿਤ 2 ਵਿਅਕਤੀਆਂ ਦੀਆਂ ਮੌਤਾਂ ਜਿਹੜੀਆਂ ਹੋ ਗਈਆਂ ਨੇ, ਜਿਹਦੇ ਕਰਕੇ ਇਹ ਸਾਰਾ ਮਾਮਲਾ ਜਿਹੜਾ ਜੀ ਉਹ ਇਸ ਵੇਲੇ ਪੂਰੇ ਤਰੀਕੇ ਦੇ ਨਾਲ ਤੁਸੀਂ ਕਹਿ ਲਓ ਕਿ ਇੱਥੇ ਸੁਰਖੀਆਂ ਦੇ ਵਿੱਚ ਜਿਹੜਾ ਜੀ ਉਹ ਬਣਿਆ ਹੋਇਆ ਜੀ। ਇਸ ਪੱਤਰਕਾਰ ਦੀ ਜਿਹੜਾ ਅੰਤਮ ਸੰਸਕਾਰ ਕੀਤਾ ਗਿਆ ਜੀ, ਉਸ ਮੌਕੇ ਦੇ ਉੱਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਪੱਤਰਕਾਰ ਜਿਹੜੇ ਮੌਜੂਦ ਸਨ, ਔਰ ਇਹਨਾਂ ਪੱਤਰਕਾਰਾਂ ਨੇ ਜਿਹੜੇ ਨੈਸ਼ਨਲ ਲੈਵਲ ਦੇ ਉੱਤੇ ਨੋਨ ਨੇ, ਉਹਨਾਂ ਨੇ ਸਰਕਾਰ ਦੇ ਉੱਤੇ ਕਈ ਤਰ੍ਹਾਂ ਦੇ ਕਿੰਤੂ ਪਰੰਤੂ ਜਿਹੜੇ ਉਹ ਖੜੇ ਕੀਤੇ ਨੇ ਜੀ। ਔਰ ਇਹ ਆਖਿਆ ਕਿ ਸਰਕਾਰ ਨੂੰ ਅਜੇ ਤੱਕ ਉਸ ਦੇ ਪਰਿਵਾਰ ਦੀਆਂ ਚੀਕਾਂ ਜਿਹੜੀਆਂ ਉਹ ਸੁਣਾਈ ਨਹੀਂ ਦਿੰਦੀਆਂ। ਔਰ ਇਹਦੇ ਵਿੱਚ ਜਿਹੜੇ ਉੱਥੋਂ ਦੇ ਮੁੱਖ ਮੰਤਰੀ ਨੇ ਮੱਧ ਪ੍ਰਦੇਸ਼ ਦੇ ਮਿਸਟਰ ਚੌਹਾਨ, ਉਹਨਾਂ ਦੇ ਉੱਤੇ ਕਈ ਤਰ੍ਹਾਂ ਦੇ ਜਿਹੜੇ ਜੀ ਉਹ ਸਵਾਲ ਖੜੇ ਕੀਤੇ ਗਏ ਨੇ। ਹਾਲਾਂਕਿ ਚੌਹਾਨ ਹੋਰਾਂ ਨੇ ਕਹਿ ਦਿੱਤਾ ਕਿ ਅਸੀਂ SIT ਜਿਹੜੀ ਹੈ ਜੀ ਉਹ ਬਣਾਉਣ ਲੱਗੇ ਆ। ਜਿਹੜੇ ਸ਼ਰਮਾ ਦੀ ਮੌਤ ਹੋਈ ਹੈ, ਡਾਕਟਰ ਸ਼ਰਮਾ ਦੀ, ਉਹ ਇੱਥੇ ਦਿੱਲੀ ਦੇ ਦਵਾਰਕਾ ਦੇ ਇੱਕ ਹੋਟਲ ਦੇ ਵਿੱਚ ਠਹਿਰੇ ਹੋਏ ਸੀਗੇ।
ਜਦੋਂ ਡਾਕਟਰ ਸ਼ਰਮਾ ਨੇ ਜਿਹੜਾ ਦਰਵਾਜ਼ਾ ਨਾ ਖੋਲ੍ਹਿਆ ਤਾਂ ਸਟਾਫ ਨੇ ਦੂਜੀ ਚਾਬੀ ਦੇ ਨਾਲ ਦਰਵਾਜ਼ਾ ਖੋਲ੍ਹ ਕੇ ਦੇਖਿਆ ਤਾਂ ਉਹਦੀ ਡੈੱਡ ਬੋਡੀ ਜਿਹੜੀ ਉਹ ਉੱਥੇ ਪਈ ਸੀਗੀ। ਜਿਹੜੇ ਸ਼ਰਾਬ ਦੀ ਬੋਟਲ ਵੀ ਦੱਸਦੇ ਨੇ ਕਿ ਲੱਭੀ ਹੈ, ਪਤਾ ਨਹੀਂ ਉਹ ਬਾਅਦ ਦੇ ਵਿੱਚ ਰੱਖੀ ਗਈ, ਕੀ ਕੀਤਾ, ਪਰ ਇਹ ਮਾਮਲਾ ਬਹੁਤ ਸ਼ੱਕੀ ਜਿਹੜਾ ਜੀ ਹੋ ਗਿਆ ਔਰ ਇਹਦੇ ਨਾਲ ਪੱਤਰਕਾਰ ਵਾਲਾ ਜਿਹੜਾ ਮਾਮਲਾ ਜੀ ਉਹ ਵੀ ਇਸ ਵੇਲੇ ਪੂਰੇ ਤਰੀਕੇ ਦੇ ਨਾਲ ਭਖ ਪਿਆ ਜੀ। ਜੀ 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 ਤੇ ਅਗਲੀ ਜਿਹੜੀ ਆਪਾਂ ਜੇ ਗੱਲ ਕਰਦੀਏ ਪੰਜਾਬ ਇਕਾਈ ਦੀ ਆਮ ਆਦਮੀ ਪਾਰਟੀ ਦੇ ਵਿੱਚ ਬਾਗੀ ਸੁਰਾਂ ਤੇਜ਼। ਬਿਲਕੁਲ ਜੀ, ਜਿਹੜਾ ਢਾਂਚਾ ਆਮ ਆਦਮੀ ਪਾਰਟੀ ਦਾ ਜਿਹੜਾ ਐਲਾਨਿਆ ਗਿਆ ਉਸ ਢਾਂਚੇ ਤੋਂ ਬਿਨਾਂ ਜਿਹੜਾ ਉਸ ਦਿਨ ਪੰਜਾਬ ਮਾਮਲਿਆਂ ਦੇ ਇੰਚਾਰਜ ਸੰਜੇ ਸਿੰਘ ਹੋਰਾਂ ਨੇ ਆ ਕੇ ਸੁੱਚਾ ਸਿੰਘ ਛੋਟੇਪੁਰ ਹੋਰਾਂ ਦੀ ਕਨਵੀਨਰੀ ਜਿਹੜੀ ਹੈ ਜੀ ਉਹਨੂੰ ਇੱਕ ਕਿਸਮ ਦੇ ਨਾਲ ਰੀਨਿਊ ਕੀਤਾ। ਇਹਨੂੰ ਲੈ ਕੇ ਜ਼ਿਆਦਾ ਜਿਹੜਾ ਜੀ ਉਹ ਇਸ ਵੇਲੇ ਰੌਲਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਖੇਮੇ ਦੇ ਵਿੱਚ ਜਿਹੜਾ ਜੀ ਉਹ ਵੱਧਦਾ ਜਾ ਰਿਹਾ ਹੈ। ਜਿਹੜੇ ਪੰਜਾਬ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਨੇ ਡਾਕਟਰ ਦਲਜੀਤ ਸਿੰਘ ਹੋਈ, ਉਹਨਾਂ ਨੇ ਆਪਣੀ ਗੱਲਬਾਤ ਔਰ ਆਪਣੇ ਸਟੈਂਡ ਨੂੰ ਫੇਰ ਜਿਹੜਾ ਜੀ ਉਹ ਰਿਪੀਟ ਕੀਤਾ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸੁੱਚਾ ਸਿੰਘ ਛੋਟੇਪੁਰ ਹੋਰਾਂ ਨੂੰ ਉਹਨਾਂ ਨੇ ਪਹਿਲਾਂ ਹੀ ਇਸ ਅਹੁਦੇ ਦੇ ਉੱਤੋਂ ਲਾ ਦਿੱਤਾ ਹੋਇਆ ਤੇ ਪਾਰਟੀ ਇਸ ਮਾਮਲੇ ਦੇ ਵਿੱਚ ਕੁਝ ਵੀ ਸੁਣਵਾਈ ਜਿਹੜੀ ਹੈ ਜੀ ਉਹ ਨਹੀਂ ਕਰ ਰਹੀ। ਉਹਨਾਂ ਨੇ ਕਿਹਾ ਕਿ ਸਾਡੇ ਇਹ ਸਮਝ ਤੋਂ ਪਰੇ ਆ ਔਰ ਨਾ ਉਹਨਾਂ ਨੇ ਕਿਹਾ ਕਿ ਅਸੀਂ ਇਹ ਐਕਸੈਪਟ ਕਰਾਂਗੇ ਕਿ ਸੁੱਚਾ ਸਿੰਘ ਛੋਟੇਪੁਰ ਨੂੰ ਕਿਵੇਂ ਦੁਬਾਰਾ ਜਿਹੜਾ ਜੀ ਕਨਵੀਨਰ ਬਣਾ ਦਿੱਤਾ ਗਿਆ, ਭਾਵ ਕਿ ਰੀਨਿਊ ਕਰ ਦਿੱਤਾ ਗਿਆ ਜੀ, ਲਾਇਆ ਤਾਂ ਨਹੀਂ ਸੀ ਗਿਆ। ਜਿਹੜੇ ਉਹਨਾਂ ਨੇ ਇਹ ਕਹਿਣਾ ਕਿ ਜਦੋਂ ਅਨੁਸ਼ਾਸਨੀ ਕਮੇਟੀ ਮੇਰੇ ਕੋਲੇ ਆ ਉਹਦੇ ਵਿੱਚ ਅਨੁਸ਼ਾਸਨੀ ਕਮੇਟੀ ਦੇ ਮੈਕਸੀਮਮ ਮੈਂਬਰਾਂ ਨੇ ਜਿਹੜਾ ਇਹਦੇ ਵਿੱਚ ਸੁਰ ਮਿਲਾਈ ਸੀ, ਹਾਂ ਕੀਤੀ ਸੀਗੀ, ਫਿਰ ਉਹਨਾਂ ਨੇ ਇਹ ਸਟੈਪ ਜਿਹੜਾ ਉਹ ਲਿਆ ਸੀਗਾ। ਇਹ ਵੀ ਪਤਾ ਲੱਗਿਆ ਜੀ ਕਿ ਜਿਹੜੇ ਲੁਧਿਆਣੇ ਤੋਂ ਚੋਣ ਲੜ ਚੁੱਕੇ ਔਰ ਆਮ ਆਦਮੀ ਪਾਰਟੀ ਦੇ ਇੱਕ ਅਹਿਮ ਮੈਂਬਰ HS ਫੂਲਕਾ ਹੋਰੀ ਜਿਹੜੇ ਨੇ ਉਹ ਵੀ ਕਾਫੀ ਪੱਤੇ ਜਿਹੜਾ ਜੀ ਉਹ ਜਾਪਦੇ ਨੇ ਇਸ ਸਾਰੇ ਤੋਂ, ਜਿਹੜਾ ਖਾਸ ਤੌਰ ਦੇ ਉੱਤੇ ਛੋਟੇਪੁਰ ਹੋਰਾਂ ਨੂੰ ਜਿਹੜਾ ਜੀ ਉਹ ਲਾਇਆ ਗਿਆ। ਜਿਹੜੀ ਇਹ ਮੀਟਿੰਗਸ ਕੀਤੀਆਂ ਗਈਆਂ ਸੀ ਜੀ ਚੰਡੀਗੜ੍ਹ, ਇਹਦੇ ਵਿੱਚ 4 ਜਿਹੜੇ ਜਿੱਤੇ ਹੋਏ ਮੈਂਬਰ ਪਾਰਲੀਮੈਂਟ ਨੇ, 4 ਦੇ ਵਿੱਚੋਂ ਹੀ ਕੋਈ ਵੀ ਜਿਹੜਾ ਉਹ ਨਹੀਂ ਹੈਗਾ ਸੀਗਾ ਜੀ। ਇਹ ਵੀ ਕਿਹਾ ਜਾ ਰਿਹਾ ਕਿ ਹੇਠਲੇ ਲੈਵਲ ਦੇ ਉੱਤੇ ਜਿਹੜਾ ਢਾਂਚਾ ਜਿਹੜਾ ਬਣਾਇਆ ਗਿਆ ਜੀ, ਇਹ ਦੋ ਚੀਜ਼ਾਂ ਜਿਹੜੀਆਂ ਮਿਕਸ ਕਰ ਲਈਆਂ ਆਮ ਆਦਮੀ ਪਾਰਟੀ ਨੇ, ਉਹਨੂੰ ਲੈ ਕੇ ਇਹ ਵੱਡੀ ਬਗਾਵਤ ਜਿਹੜੀ ਹੈ ਜੀ ਉਹ ਹੋ ਰਹੀ ਹੈ। ਬਹੁਤੇ ਜਿਹੜੇ ਵਰਕਰ ਨੇ ਉਹ ਇਹ ਕਹਿੰਦੇ ਨੇ ਜੇ ਢਾਂਚਾ ਐਲਾਨਣ ਵਾਲੀ ਗੱਲ ਸੀ ਤੇ ਇਹਦੇ ਵਿੱਚ ਸੁੱਚਾ ਸਿੰਘ ਛੋਟੇਪੁਰ ਹੋਰਾਂ ਵਾਲਾ ਮਸਲਾ ਜਿਹੜਾ ਉਹ ਲਿਆਉਣ ਦੀ ਕੀ ਲੋੜ ਸੀਗੀ, ਇਹਨੂੰ ਵੱਖਰੇ ਤੌਰ ਦੇ ਉੱਤੇ ਹੱਲ ਕੀਤਾ ਜਾਣਾ ਚਾਹੀਦਾ ਸੀਗਾ ਜੀ। ਇਹ ਕਿਹਾ ਜਾ ਰਿਹਾ ਸੀ ਕਿ ਡਿਸਟ੍ਰਿਕਟ ਲੈਵਲ ਦੇ ਉੱਤੇ ਬਗਾਵਤ ਜਿਹੜੀ ਹੈ ਜੀ ਉਹ ਉੱਭਰ ਕੇ ਸਾਹਮਣੇ ਆ ਰਹੀ ਹੈ, ਪਰ ਪਾਰਟੀ ਜਿਹੜੀ ਹੈ ਜੀ ਉਹ ਕਹਿੰਦੀ ਹੈ ਕਿ ਸੁੱਚਾ ਸਿੰਘ ਛੋਟੇਪੁਰ ਹੋਰੀ ਹੀ ਕਨਵੀਨਰ ਬਣੇ ਰਹਿਣਗੇ। ਜੇ ਇਹ ਹਾਲਾਤ ਰਹੇ ਤਾਂ ਨਿਰਸੰਦੇਹ ਪਾਰਟੀ ਜਿਹੜੀ ਹੈ ਜੀ ਉਹ ਨੁਕਸਾਨ ਵੱਲ ਨੂੰ ਜਾਊਗੀ ਜੀ। ਤੇ ਕੀ ਤੁਹਾਨੂੰ ਲੱਗਦਾ ਹੈ ਜੀ ਇਸ ਚੀਜ਼ ਦਾ ਫਿਊਚਰ ਕੀ ਆ, ਕਿਉਂਕਿ ਦੇਰੀ ਤਾਂ ਆਲਰੇਡੀ ਇਹਨਾਂ ਦੀ ਕਾਫੀ ਹੋ ਚੁੱਕੀ ਹੈ ਢਾਂਚੇ ਦੇ ਨੂੰ ਹੀ ਲੈ ਕੇ। ਇਹਦੇ ਨਾਲ ਦੇਖੋ, ਜਿਵੇਂ ਜਿਹੜੇ ਤਰੀਕੇ ਦੇ ਨਾਲ ਕਾਂਗਰਸ ਨੇ ਆਪਣੀ ਸਰਗਰਮੀ ਫੜੀ ਆ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਅਗਵਾਈ ਦੇ ਵਿੱਚ, ਜੇ ਉਹਦੇ ਹਿਸਾਬ ਦੇ ਨਾਲ ਦੇਖੀਏ ਤਾਂ ਪਾਰਟੀ ਨੂੰ ਜਿਹੜਾ ਜੀ ਤੁਰੰਤ ਕੋਈ ਪ੍ਰੋਗਰਾਮ ਬਣਾ ਕੇ ਉਹ ਸੜਕਾਂ ਦੇ ਉੱਤੇ ਆਉਣਾ ਚਾਹੀਦਾ, ਲੋਕਾਂ ਦੇ ਨਾਲ ਖੜਨਾ ਚਾਹੀਦਾ। ਪਹਿਲਾਂ ਇਹ ਜਿਹੜਾ ਢਾਂਚਾ ਸੀਗਾ ਉਹਨੂੰ ਹੀ ਇੰਨੀ ਜਿਹੜੀ ਡਿਲੇ ਆ ਉਹ ਕਰਤੀ ਹੈ। ਜੇ ਹੁਣ ਉਭਾਰਿਆ ਹੀ ਹੈ ਢਾਂਚਾ ਜਿਹੜਾ, ਤਾਂ ਇਹਨੂੰ ਓਵਰਆਲ ਜਿਹੜਾ ਸੀਗਾ ਜੀ ਉਹਨੂੰ ਚੇਂਜ ਕਰਨਾ ਚਾਹੀਦਾ ਸੀਗਾ। ਇਹ ਵਰਕਰਾਂ ਦੀ ਵੀ ਮੰਗ ਹੈ ਔਰ ਜਿੰਨੇ ਦਿਨ ਇਹਦੇ ਵਿੱਚ ਡਿਲੇ ਜਿਹੜੀ ਹੈ ਜੀ ਹੋਈ ਜਾਊਗੀ, ਓਨੀ ਨਿਰਾਸ਼ਾ ਜਿਹੜੀ ਹੈ ਜੀ ਉਹ ਵਰਕਰਾਂ ਦੇ ਵਿੱਚ ਹੋਰ ਵੱਧਦੀ ਜਾਊਗੀ ਜੇ ਹਾਈ ਕਮਾਂਡ ਨੇ ਜਿਹੜਾ ਜੀ ਇਹਨੂੰ ਤੁਰੰਤ ਨਾ ਸੰਭਾਲਿਆ। ਸੂਤਰਾਂ ਦਾ ਇਹ ਵੀ ਕਹਿਣਾ ਹੈ ਜੀ, ਜਿੰਨਾ ਕੁ ਵੈਸੇ ਕਿਉਂਕਿ ਮੈਂ ਅਜੇ ਆਇਆ ਹੀ ਹਾਂ ਕੁਝ ਘੰਟੇ ਪਹਿਲਾਂ, ਰਸਤੇ ਦੇ ਵਿੱਚ ਆਉਂਦਿਆਂ ਵੀ ਦਿਨ ਚੜ੍ਹਦੇ ਕੁਝ ਜਿਹੜੇ ਫੋਨ ਵਗੈਰਾ ਜਿਹੜੇ ਤੁਹਾਨੂੰ ਪਤਾ ਸੋਰਸਿਸ ਹੁੰਦੇ ਨੇ ਜੀ ਉਹਨਾਂ ਦੇ ਨਾਲ ਕੀਤੇ ਨੇ, ਇਹ ਪਤਾ ਲੱਗਿਆ ਜੀ ਕਿ ਅਰਵਿੰਦ ਕੇਜਰੀਵਾਲ ਹੋਰਾਂ ਤੱਕ ਵੀ ਕੁਝ ਲੋਕਾਂ ਨੇ ਆਪਣਾ ਗਿਲਾ ਜਿਹੜਾ ਜੀ ਉਹ ਬੜਾ ਸਟਰੋਂਗਲੀ ਪਹੁੰਚਾਇਆ ਹੈ ਜੀ ਇਸ ਮਾਮਲੇ ਦੇ ਉੱਤੇ। ਜੀ ਜੀ ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਲਲਿਤ ਮੋਦੀ ਵਿਵਾਦ ਦੇ ਵਿੱਚ ਰਾਸ਼ਟਰਪਤੀ ਦੇ ਸੈਕਟਰੀਏਟ ਉਹ ਵੀ ਸ਼ਾਮਲ ਜੀ। ਰਾਸ਼ਟਰਪਤੀ ਪ੍ਰਣਬ ਮੁਖਰਜੀ ਤੇ ਉਹਨਾਂ ਦੇ ਸਕੱਤਰ ਅਮਿਤਾ ਪਾਲ ਨੂੰ ਬਦਨਾਮ ਕਰਨ ਦੇ ਵਾਸਤੇ ਟਵਿੱਟਰ ਤੇ ਟਿੱਪਣੀ ਕਰਨ ਵਾਲੇ ਜਿਹੜਾ 700 ਕਰੋੜੀ ਘਪਲਾਬਾਜ਼ ਹੈ ਲਲਿਤ ਮੋਦੀ, ਉਹਦੇ ਵਿਰੁੱਧ ਰਾਸ਼ਟਰਪਤੀ ਸੈਕਟਰੀਏਟ ਨੇ ਦਿੱਲੀ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਜੀ। ਦਿੱਲੀ ਪੁਲਿਸ ਕਮਿਸ਼ਨਰ ਨੂੰ ਭੇਜੀ ਸ਼ਿਕਾਇਤ ਦੇ ਵਿੱਚ ਰਾਸ਼ਟਰਪਤੀ ਸੈਕਟਰੀਏਟ ਨੇ ਲਲਿਤ ਮੋਦੀ ਦੀਆਂ 23 ਤੇ 25 ਜੂਨ ਦੀਆਂ ਟਵਿੱਟਰ ਤੇ ਕੀਤੀਆਂ ਟਿੱਪਣੀਆਂ ਦੀ ਕਾਪੀ ਵੀ ਇਹਦੇ ਨਾਲ ਅਟੈਚ ਕੀਤੀ ਆ ਔਰ ਟਵਿੱਟਰ ਤੇ ਪੋਸਟ ਕੀਤੀ 80 ਪੰਨਿਆਂ ਦੀ ਫਾਈਲ ਵੀ ਦੇ ਨਾਲ ਲਾਈ ਗਈ ਆ। ਰਾਸ਼ਟਰਪਤੀ ਉਹਨਾਂ ਦੇ ਸੈਕਟਰੀ ਵਪਾਰੀ ਵਿਵੇਕ ਨਾਗਪਾਲ ਦੀ ਤਸਵੀਰ ਵਾਲੇ ਇਹਨਾਂ ਦਸਤਾਵੇਜ਼ਾਂ ਦੇ ਵਿੱਚ ਲਲਿਤ ਮੋਦੀ ਨੇ ਦੋਸ਼ ਲਾਇਆ ਸੀਗਾ ਕਿ ਨਾਗਪਾਲ ਨੇ ਸ਼੍ਰੀ ਮੁਖਰਜੀ ਦੇ ਵਿੱਤ ਮੰਤਰੀ ਹੁੰਦਿਆਂ ਉਹਨਾਂ ਤੋਂ ਆਪਣਾ ਕੰਮ ਕਢਵਾਇਆ।
ਉਹਨੇ ਦੋਸ਼ ਲਾਇਆ ਸੀਗਾ ਕਿ IPL ਦੀ ਟੀਮ ਕੋਚੀ ਦੇ ਵਿੱਚ ਹਿੱਸੇਦਾਰੀ ਬਾਰੇ ਸਵਾਲ ਉਠਾਉਣ ਕਰਕੇ ਸ਼੍ਰੀ ਮੁਖਰਜੀ ਨੇ ਵਿੱਤ ਮੰਤਰੀ ਹੁੰਦਿਆਂ ਉਹਨਾਂ ਵਿਰੁੱਧ ਐਨਫੋਰਸਮੈਂਟ ਡਾਇਰੈਕਟੋਰੇਟ ਨੂੰ ਕਾਰਵਾਈ ਦੇ ਵਾਸਤੇ ਮਜਬੂਰ ਕੀਤਾ ਸੀਗਾ ਜੀ। ਜਿਹੜੇ ਸਰਕਾਰੀ ਸੂਤਰ ਨੇ ਉਹ ਕਹਿੰਦੇ ਨੇ ਕਿ ਇਹਦੇ ਬਾਰੇ ਕੋਈ ਕੇਸ ਅਜੇ ਦਰਜ ਨਹੀਂ ਕੀਤਾ ਗਿਆ। ਪੁਲਿਸ ਕਮਿਸ਼ਨਰ ਨੇ ਇਹ ਸ਼ਿਕਾਇਤ ਢੁਕਵੀਂ ਕਾਰਵਾਈ ਦੇ ਵਾਸਤੇ ਆਰਥਿਕ ਅਪਰਾਧ ਵਿੰਗ ਨੂੰ ਜਿਹੜੀ ਹੈ ਜੀ ਉਹ ਦਿੱਤੀ ਹੈ। ਇਹਨਾਂ ਟਵੀਟ ਦੇ ਵਿੱਚ ਰਾਸ਼ਟਰਪਤੀ ਤੇ ਉਹਨਾਂ ਦੇ ਦਫ਼ਤਰ ਦੀ ਬਦਨਾਮੀ ਕਰਕੇ ਭਾਰਤੀ ਜਿਹੜੀ ਧਾਰਾ ਹੈ ਜੀ 499 ਤੇ 500 ਅਧੀਨ ਕੇਸ ਦਰਜ ਕਰਨ ਦੇ ਵਾਸਤੇ ਕਾਨੂੰਨੀ ਰਾਏ ਜਿਹੜੀ ਹੈ ਜੀ ਉਹ ਮੰਗੀ ਗਈ ਹੈ। ਔਰ ਇਹ ਵੀ ਪਤਾ ਲੱਗਿਆ ਜੀ ਕਿ ਦਿੱਲੀ ਜਿਹੜੀ ਪੁਲਿਸ ਹੈ ਉਹ ਅਦਾਲਤ ਤੱਕ ਪਹੁੰਚ ਕਰਕੇ ਸੋਸ਼ਲ ਨੈਟਵਰਕ ਸਾਈਟ ਨੂੰ ਲਲਿਤ ਮੋਦੀ ਦਾ ਪੇਜ ਜਿਹੜਾ ਬੰਦ ਕਰਨ ਦੇ ਵਾਸਤੇ ਕਹਿ ਸਕਦੀ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਲਲਿਤ ਮੋਦੀ ਨੇ ਲਗਾਤਾਰ ਜਿਹੜੇ ਹਮਲੇ ਨੇ ਉਹ ਵੱਖ-ਵੱਖ ਸਿਆਸਤਦਾਨਾਂ ਦੇ ਉੱਤੇ ਕੀਤੇ ਨੇ, ਖਾਸ ਤੌਰ ਦੇ ਉੱਤੇ BJP ਦੇ ਨਾਲ ਸੰਬੰਧਿਤ ਜਿਹੜੇ ਅਹਿਮ ਆਗੂ ਨੇ। ਇਹਦੇ ਵਿੱਚ ਮੌਜੂਦਾ ਵਿੱਤ ਮੰਤਰੀ ਜਿਹੜੇ ਅਰੁਣ ਜੇਤਲੀ ਵੀ ਸ਼ਾਮਲ ਨੇ, ਇਹਦੇ ਵਿੱਚ ਜਿਹੜੇ ਜੀ ਸੁਸ਼ਮਾ ਸਵਰਾਜ ਸ਼ਾਮਲ ਨੇ, ਇਹਦੇ ਵਿੱਚ ਵਸੁੰਧਰਾ ਰਾਜੇ ਸ਼ਾਮਲ ਨੇ, ਇਹਦੇ ਵਿੱਚ ਸੋਨੀਆ ਗਾਂਧੀ ਸ਼ਾਮਲ ਹੈ। ਸਾਰੇ ਦੇ ਸਾਰੇ ਜਿਹੜੇ ਨੇ ਜੀ ਇੰਨਾ ਕਹਿ ਕੇ ਚੁੱਪ ਕਰ ਜਾਂਦੇ ਰਹੇ ਨੇ ਕਿ ਸਾਡੀ ਇਹਦੇ ਵਿੱਚ ਸ਼ਮੂਲੀਅਤ ਨਹੀਂ, ਜਦੋਂ ਕਿ ਉਹ ਬੰਦਾ ਬੈਠਾ ਕੱਲੇ ਨੂੰ ਟਾਰਗੇਟ ਜਿਹੜਾ ਜੀ ਉਹ ਕਰ ਰਿਹਾ। ਇਹਦਾ ਮਤਲਬ ਇਹ ਹੈ ਜੀ ਕਿ ਇਸ ਹਮਾਮ ਦੇ ਵਿੱਚ ਇਹ ਸਾਰੇ ਨੰਗੇ ਨੇ ਪਰ ਕਹਿਣ ਜੋਗੇ ਕੁਝ ਨਹੀਂ। ਜਿਹੜਾ ਉਹਨੇ ਬਹੁਤ ਕਰੋੜੀ ਘੁਟਾਲਾ ਇੱਥੇ IPL ਦੇ ਰੂਪ ਦੇ ਵਿੱਚ ਕੀਤਾ, ਬਹੁਤ ਵੱਡੀ ਸ਼ਮੂਲੀਅਤ ਜਿਹੜੀ ਹੈ ਜੀ ਇਹਨਾਂ ਰਾਜਨੀਤਿਕਾਂ ਦੀ ਕਹੀ ਜਾ ਸਕਦੀ ਹੈ। ਪਰ ਪ੍ਰਣਬ ਮੁਖਰਜੀ ਹੋਰਾਂ ਦੇ ਉੱਤੇ ਕਦੀ ਕਿਸੇ ਕਿਸਮ ਦੇ ਕਰਪਸ਼ਨ ਜਾਂ ਘੁਟਾਲੇ ਦੇ ਜਿਹੜੇ ਆ ਜੀ ਉਹ ਅੱਜ ਤੱਕ ਦੋਸ਼ ਨਹੀਂ ਲੱਗੇ ਉਹਨਾਂ ਦੀ ਰਾਜਨੀਤਿਕ ਜਿਹੜੀ ਜ਼ਿੰਦਗੀ ਆ ਉਹਦੇ ਦੌਰਾਨ ਦੀ। ਜੀ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਸਿੱਖ ਕਤਲੇਆਮ ਦੇ ਸੰਬੰਧ ਦੇ ਵਿੱਚ ਇੱਕ ਹੋਰ ਕਿਤਾਬ ਜਾਰੀ। ਇਹ ਐਕਚੁਅਲੀ ਲੇਖਕ ਨੇ ਜੀ ਪੱਤਰਕਾਰ ਨੇ ਨਾਲ ਸੰਜੇ ਸੂਰੀ ਜੀ, ਉਹਨਾਂ ਦੀ ਜਿਹੜੀ ਹੈ ਜੀ ਇੱਕ ਕਿਤਾਬ ਨਵੀਂ ਆਈ ਹੈ। ਇਹ ਕਿਤਾਬ ਜਿਹੜੀ ਹੈ ਜੀ ਇਹਦਾ ਨਾਮ 1984 ਦੀ ਐਂਟੀ ਸਿੱਖ ਵਾਇਲੈਂਸ ਐਂਡ ਆਫਟਰ। ਇਹ ਜਿਹੜੀ ਕਿਤਾਬ ਆ ਇਹ ਰਿਲੀਜ਼ ਹੋਈ ਆ ਔਰ ਇਹਦੇ ਵਿੱਚ ਕੁਝ ਹੋਰ ਅਹਿਮ ਖੁਲਾਸੇ ਜਿਹੜੇ ਨੇ ਉਹ ਹੋਏ ਨੇ। ਉਹਨੇ ਲਿਖਦਾ ਹੈ, ਸੰਜੇ ਸੂਰੀ ਹੋਰਾਂ ਨੇ ਕਿਹਾ ਹੈ ਕਿ 1984 ਦੇ ਵਿੱਚ ਵਾਪਰੇ ਸਿੱਖ ਕਤਲੇਆਮ ਦੇ ਵਿੱਚ ਉਹਨੇ ਕਿਹਾ ਕਿ ਸੀਨੀਅਰ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਸੀਗੇ ਉਹ ਭੀੜਾਂ ਜਿਹੜੀਆਂ ਦੰਗਾ ਕਰਨ ਆਈਆਂ ਸਨ, ਮਾਰਨ ਦੇ ਵਾਸਤੇ ਕਾਤਲਾਂ ਦੀਆਂ ਜਿਹੜੀਆਂ ਭੀੜਾਂ ਸਨ ਉਹਨਾਂ ਤੋਂ ਸਿੱਖਾਂ ਨੂੰ ਬਚਾਉਣ ਲਈ ਉਪਰਾਲੇ ਕੀਤੇ ਸੀਗੇ। ਪਰ ਉੱਚੇ ਅਹੁਦਿਆਂ ਤੇ ਬੈਠੇ ਅਫਸਰਾਂ ਨੇ ਚੁੱਪ ਵੱਟ ਲਈ ਸੀ। ਉਹਨਾਂ ਨੂੰ ਨਾ ਤਾਂ ਕੋਈ ਕਿਸੇ ਕਿਸਮ ਦਾ ਸਹਿਯੋਗ ਦਿੱਤਾ ਗਿਆ, ਨਾ ਹੀ ਪੁਲਿਸ ਨੂੰ ਦੰਗੇ ਰੋਕਣ ਦੇ ਵਾਸਤੇ ਕੋਈ ਵੀ ਜਿਹੜਾ ਹੁਕਮ ਸੀਗਾ ਉਹ ਦਿੱਤਾ ਗਿਆ ਜੀ। ਉਦੋਂ ਦੇ ਡਿਪਟੀ ਕਮਿਸ਼ਨਰ ਮੈਕਸਵੈਲ ਪਰੇਰਾ ਨੇ 1 ਨਵੰਬਰ ਨੂੰ ਸੀਸਗੰਜ ਗੁਰਦੁਆਰੇ ਦੇ ਬਾਹਰ ਜਿਹੜੇ ਦੰਗਾਕਾਰੀ ਸੀ ਉਹਨਾਂ ਨੂੰ ਰੋਕਣ ਲਈ ਗੋਰਾਬਾਰੀ ਦੇ ਹੁਕਮ ਦਿੱਤੇ ਸੀਗੇ। ਉਸ ਘਟਨਾ ਦੇ ਵਿੱਚ ਇੱਕ ਵਿਅਕਤੀ ਮਾਰਿਆ ਗਿਆ ਸੀ ਤੇ ਦੰਗਾਈਆਂ ਨੇ ਭੱਜ ਜਾਣ ਕਰਕੇ ਇਤਿਹਾਸਕ ਗੁਰਦੁਆਰਾ ਬਚ ਗਿਆ ਸੀਗਾ। ਇਹ ਤੋਂ ਬਾਅਦ ਜੋ ਕੁਝ ਵਾਪਰਿਆ ਉਹਨਾਂ ਨੇ ਕਿਹਾ ਕਿ ਸ਼੍ਰੀ ਪਰੇਰਾ ਜਿਹੜੇ ਸੀਗੇ ਉਹਨਾਂ ਨੂੰ ਝੰਜੋੜ ਕੇ ਰੱਖ ਦਿੱਤਾ ਸੀਗਾ। ਪਰੇਰਾ ਜਿਹੜੇ ਨੇ ਉਹਨਾਂ ਦੇ ਹਵਾਲੇ ਦੇ ਨਾਲ ਇਸ ਕਿਤਾਬ ਦੇ ਵਿੱਚ ਲਿਖਿਆ ਗਿਆ ਕਿ ਘਟਨਾ ਤੋਂ ਬਾਅਦ ਉਹਨਾਂ ਤੁਰੰਤ ਕੰਟਰੋਲ ਰੂਮ ਨੂੰ ਗੋਲੀਬਾਰੀ ਕਰਨ ਤੇ ਇੱਕ ਵਿਅਕਤੀ ਦੇ ਮਰਨ ਦੀ ਜਾਣਕਾਰੀ ਦਿੱਤੀ ਸੀ। ਉਹਨਾਂ ਕਿਹਾ ਕਿ ਮੈਨੂੰ ਮੁਸ਼ਕਲ ਆਈ ਤਾਂ ਜਦੋਂ ਅੱਗਿਓਂ ਕੋਈ ਜਵਾਬ ਨਾ ਮਿਲਿਆ ਤਾਂ ਕੰਟਰੋਲ ਰੂਮ ਦੇ ਵਿੱਚ ਖਾਮੋਸ਼ੀ ਜਿਹੜੀ ਸੀ ਉਹ ਛਾਈ ਰਹੀ। ਉਦੋਂ ਦੇ ਮੱਧ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਮੋਦ ਕੰਠ ਦੇ ਮੁਤਾਬਕ ਇਸ ਕਿਤਾਬ ਦੇ ਵਿੱਚ ਜੋ ਕੋਡ ਹੈ ਕਿ ਹਿੰਸਾ ਨਾਲ ਨਜਿੱਠਣ ਦੇ ਵਾਸਤੇ ਉਹਨਾਂ ਨੂੰ ਪੁਲਿਸ ਹੈੱਡਕੁਆਟਰ ਤੋਂ ਕੋਈ ਕਿਸੇ ਕਿਸਮ ਦੇ ਆਰਡਰ ਨਹੀਂ ਸਨ ਮਿਲੇ। ਕਿਤਾਬ ਕਹਿੰਦੀ ਹੈ ਕਿ ਕੰਠ ਨੇ ਆਪਣੇ ਜ਼ਿਲ੍ਹੇ ਦੇ ਵਿੱਚ ਦੰਗਿਆਂ ਨਾਲ ਨਜਿੱਠਣ ਲਈ ਸਖਤ ਕਾਰਵਾਈ ਦੇ ਹੁਕਮ ਦਿੱਤੇ ਸਨ, ਪਰ ਬਾਅਦ ਦੇ ਵਿੱਚ ਪੁਲਿਸ ਹੈੱਡਕੁਆਟਰ ਤੇ ਹੋਈ ਬੈਠਕ ਦੇ ਦੌਰਾਨ ਉਹਨਾਂ ਨੇ ਇਸ ਕਦਮ ਦੇ ਬਾਰੇ ਝੰਬ ਵੀ ਜਿਹੜੀ ਉਹ ਕੀਤੀ ਸੀਗੀ। ਹੁਣ ਜਦੋਂ ਇਹ ਕਿਤਾਬ ਜਿਹੜੀ ਆਈ ਹੈ ਇਹ ਇੱਕ ਕਿਸਮ ਦੇ ਨਾਲ BJP ਦੇ ਵਾਸਤੇ ਥੋੜੀ ਰਾਹਤ ਹੋ ਸਕਦੀ ਹੈ ਜੇ ਟੈਕਨੀਕਲ ਇਹਨੂੰ ਦੇਖਿਆ ਜਾਵੇ ਤਾਂ। BJP ਜਿਹੜੀ ਹੈ ਜੀ ਇਸ ਵੇਲੇ ਘੁਟਾਲਿਆਂ ਦੇ ਵਿੱਚ ਉਲਝੀ ਹੈ। ਜਿਹੜਾ ਇਸ ਮਹੀਨੇ ਦੇ ਅਖੀਰਲੇ ਹਫ਼ਤੇ ਦੇ ਵਿੱਚ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋਣਾ, ਉਹਨੇ 4 ਚਫੇਰੇ ਤੋਂ ਘਿਰਨਾ ਜੀ ਇਸ ਮਸਲੇ ਦੇ ਉੱਤੇ। ਲੱਗਦਾ ਨਹੀਂ ਜੀ ਕਿ ਪਹਿਲੇ ਕੁਝ ਦਿਨ ਜਿਹੜਾ ਉਹ ਚੱਲ ਸਕੂ ਜਾਂ ਸੈਸ਼ਨ, ਪਰ ਕਾਂਗਰਸ ਨੂੰ ਘੇਰਨ ਦੇ ਵਾਸਤੇ BJP ਜਿਹੜੀ ਹੈ ਜੀ ਉਹ ਇਸ ਕਿਤਾਬ ਦੇ ਵਿੱਚੋਂ ਕੁਝ ਜਿਹੜੇ ਅੰਸ਼ ਨੇ ਉਹਨਾਂ ਦਾ ਲਾਹਾ ਲੈ ਸਕਦੀ ਹੈ ਜੀ। ਤੇ ਜੇ ਅਗਲੀ ਗੱਲ ਕਰੀਏ ਵੀ ਏਮਜ਼ ਜੋ ਕਿ ਬਠਿੰਡੇ ਦੇ ਵਿੱਚ ਲਿਆਉਣ ਦੀ ਤਿਆਰੀ ਹੈਗੀ ਆ, ਉਸ ਦਾ ਵਿਰੋਧ ਸ਼ੁਰੂ ਹੋ ਚੁੱਕਾ ਹੈ। ਏਮਜ਼ ਜਿਹੜਾ ਜੀ ਬਠਿੰਡੇ ਦੇ ਵਾਸਤੇ ਪਿਛਲੇ ਦਿਨਾਂ ਦੇ ਵਿੱਚ ਇਹਦਾ ਐਲਾਨ ਹੋ ਗਿਆ ਜੀ। ਇਹਦੀ ਵਿਰੋਧਤਾ ਜਿਹੜੀ ਉਹ ਹੋ ਰਹੀ ਹੈ ਬਹੁਤ ਇਸ ਵੇਲੇ ਜੀ। ਜਿਹੜੇ ਪੰਜਾਬ ਸਰਕਾਰ ਜਿਹੜੀ ਏਮਜ਼ ਨੂੰ ਬਠਿੰਡੇ ਦੇ ਵਿੱਚ ਲਿਆਉਣ ਵਾਲੇ ਮਾਮਲੇ 'ਚ ਕਾਂਗਰਸ ਜਿਹੜੀ ਹੈ ਜੀ ਉਹ ਵਿਰੋਧਤਾ ਕਰ ਰਹੀ ਹੈ। ਉਹ ਕਹਿੰਦੀ ਹੈ ਕਿ ਹਰਸਿਮਰਤ ਕੌਰ ਬਾਦਲ ਹੋਰਾਂ ਨੇ ਸਿਰਫ ਆਪਣਾ
ਜਿਹੜਾ ਜੀ ਸਿਆਸੀ ਲਾਹਾ ਲੈਣ ਦੇ ਵਾਸਤੇ ਉਹਨਾਂ ਨੇ ਜ਼ੋਰ ਲਾ ਕੇ ਇਹਨੂੰ ਬਠਿੰਡੇ ਦੇ ਵਿੱਚ ਲੈ ਗਏ ਨੇ ਜੀ। ਕਾਂਗਰਸ ਇਹਦੀ ਵਿਰੋਧਤਾ ਦੇ ਵਿੱਚ ਖੜੀ ਹੋਈ ਆ। ਹੁਣ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਮਨੋਰੰਜਨ ਕਾਲੀਆ ਵੀ ਏਮਜ਼ ਨੂੰ ਦੁਆਬੇ ਦੀ ਥਾਂ ਦੇ ਉੱਤੇ ਬਠਿੰਡੇ ਦੇ ਵਿੱਚ ਬਣਾਏ ਜਾਣ ਦਾ ਉਹਨਾਂ ਨੇ ਵਿਰੋਧ ਕੀਤਾ। ਉਹਨਾਂ ਕੇਂਦਰ ਤੇ ਸੂਬਾ ਸਰਕਾਰ ਤੋਂ ਇਸ ਫੈਸਲੇ ਦੇ ਉੱਤੇ ਮੁੜ ਕੇ ਵਿਚਾਰ ਕਰਨ ਦੀ ਮੰਗ ਜਿਹੜੀ ਹੈ ਜੀ ਉਹ ਕੀਤੀ ਹੈ। ਮੁੱਖ ਸੈਕਟਰੀ ਜਿਹੜੇ ਸਰਵੇਸ਼ ਕੌਸ਼ਲ ਦੇ ਵੱਲੋਂ ਕੀਤੇ ਗਏ ਖੁਲਾਸੇ ਤੋਂ ਬਾਅਦ ਕਾਂਗਰਸੀ ਆਗੂਆਂ ਨੇ ਸਰਕਾਰ ਦੇ ਫੈਸਲੇ ਦਾ ਤਿੱਖਾ ਵਿਰੋਧ ਜਿਹੜਾ ਜੀ ਕੀਤਾ ਤੇ ਏਮਜ਼ ਨੂੰ ਦੁਆਬੇ ਤੋਂ ਬਾਹਰ ਨਾ ਬਣਾਉਣ ਦੀ ਮੰਗ ਜਿਹੜੀ ਹੈ ਉਹ ਕੀਤੀ ਹੈ। ਔਰ ਇਸ ਮਾਮਲੇ ਦੇ ਸੰਬੰਧੀ ਹੁਣ ਭਾਜਪਾ ਤੇ ਕਾਂਗਰਸ ਦੇ ਆਗੂਆਂ ਦੀ ਸੁਰ ਜਿਹੜੀ ਹੈ ਉਹ ਰਲ ਰਹੀ ਹੈ। ਮਨੋਰੰਜਨ ਕਾਲੀਆ ਨੇ ਜਲੰਧਰ ਤੋਂ ਜਿਹੜੇ ਮੈਂਬਰ ਪਾਰਲੀਮੈਂਟ ਨੇ ਸੰਤੋਖ ਸਿੰਘ ਦੇ ਨਾਲ ਸੁਰ ਮਿਲਾਉਂਦਿਆਂ ਹੋਇਆ ਮੰਗ ਕੀਤੀ ਸੀ ਕਿ ਪਿੰਮਜ਼ ਨੂੰ ਹੀ ਏਮਜ਼ ਦੀ ਬ੍ਰਾਂਚ ਜਿਹੜਾ ਦੀ ਉਹ ਬਣਾ ਦਿੱਤਾ ਜਾਵੇ। ਔਰ ਏਮਜ਼ ਇੱਕ ਵੱਡਾ ਅਦਾਰਾ ਹੈ ਤੇ ਇਹਨੇ ਇੱਕ ਜ਼ਿਲ੍ਹੇ ਜਾਂ ਸ਼ਹਿਰ ਨੂੰ ਨਹੀਂ ਬਲਕਿ ਪੂਰੇ ਪੰਜਾਬ ਦੇ ਲੋਕਾਂ ਨੂੰ ਸਹੂਲਤਾਂ ਜਿਹੜੀਆਂ ਉਹ ਦੇਣੀਆਂ ਨੇ। ਉਹਨਾਂ ਨੇ ਕਿਹਾ ਕਿ ਦੁਆਬਾ ਜਿਹੜਾ ਜੀ ਉਹ ਮਿਡਲ ਵਾਲਾ ਖੇਤਰ ਹੈ, ਇੱਥੋਂ ਲਾਹਾ ਜਿਹੜਾ ਜੀ ਉਹ ਜ਼ਿਆਦਾ ਲਿਆ ਜਾ ਸਕਦਾ ਹੈ। ਪਰ ਇੱਥੇ ਮਨੋਰੰਜਨ ਕਾਲੀਆ ਹੋਰੀ ਇੱਕ ਗੱਲ ਜਿਹੜੀ ਭੁੱਲ ਰਹੇ ਨੇ ਕਿ ਪਿੰਮਜ਼ ਜਿਹੜਾ ਜੀ ਉਹ ਠੇਕੇ ਤੇ ਦਿੱਤਾ ਹੋਇਆ ਸਰਕਾਰ ਨੇ ਰੱਖੜਾ ਪਰਿਵਾਰ ਨੂੰ 99 ਸਾਲਾਂ ਦੀ। ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਘੁਟਾਲਾ ਸੀਗਾ ਜਦੋਂ ਇਹ ਦਿੱਤਾ ਗਿਆ ਸੀਗਾ। ਅੱਜ ਵੀ ਇਹਦੀ ਚਰਚਾ ਜਿਹੜੀ ਹੈ ਉਹ ਚੱਲਦੀ ਹੈ ਤੇ ਪਿੰਮਜ਼ ਉਹ ਵਾਪਸ ਕਿਵੇਂ ਲੈ ਸਕਦੇ ਨੇ ਜੀ ਜਿੱਥੇ ਏਮਜ਼ ਬਣ ਜਾਵੇ। ਤੇ ਏਮਜ਼ ਦੇ ਹੁਣ ਦੁਆਬੇ ਵਾਲੀ ਸਾਈਡ ਦੇ ਉੱਤੇ ਆਉਣ ਦੇ ਚਾਂਸਸ ਜਿਹੜੇ ਨੇ ਉਹ ਬਹੁਤ ਘੱਟ ਨੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਇਹ ਕਨਫਰਮ ਕਰ ਦਿੱਤਾ ਗਿਆ ਸੀਗਾ ਕਿ ਬਠਿੰਡਾ ਸਿਲੈਕਟ ਕਰ ਲਿਆ ਗਿਆ ਤੇ ਉੱਥੇ ਇਹ ਬਣੂਗਾ ਜੀ। ਜੀ 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 ਅਗਲੀ ਗੱਲ ਕਰਦੇ ਕੈਪਟਨ ਅਮਰਿੰਦਰ ਸਿੰਘ, ਇਹਨਾਂ ਦੀਆਂ ਚੋਣਾਂ ਨੂੰ ਲੈ ਕੇ ਸਰਗਰਮੀਆਂ ਤੇਜ਼। ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਜਿਹੜੀ ਉਹਨਾਂ ਦੇ ਵੱਲੋਂ ਤੇਜ਼ ਤਰਾਰ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਜੀ, ਜਿਵੇਂ ਬਾਦਲ ਪਰਿਵਾਰ ਨੂੰ ਉਹ ਨਿਸ਼ਾਨੇ ਦੇ ਉੱਤੇ ਲੈ ਰਹੇ ਨੇ ਇਸ ਵੇਲੇ। ਬਾਕੀ ਤਾਂ ਅਜੇ ਜਿਹੜੇ ਮੰਤਰੀ ਨੇ ਜਾਂ ਸੁਖਬੀਰ ਸਿੰਘ ਬਾਦਲ ਨੇ ਉਹ ਇਸ ਮਾਮਲੇ ਦੇ ਉੱਤੇ ਬਹੁਤਾ ਕੁਝ ਨਹੀਂ ਬੋਲ ਰਹੇ, ਪਰ ਵੱਡੇ ਬਾਦਲ ਜਿਹੜੇ ਪ੍ਰਕਾਸ਼ ਸਿੰਘ ਬਾਦਲ ਹੋਰੀ ਨੇ ਉਹ ਇਸ ਵੇਲੇ ਡਾਢੇ ਫਿਕਰਮੰਦ ਜਿਹੜੇ ਆ ਜੀ ਉਹ ਜਾਪ ਰਹੇ ਨੇ ਤੇ ਉਹ ਉਹਨਾਂ ਨੇ ਆਪਣੀ ਭੱਜ ਦੌੜ ਜਿਹੜੀ ਆ ਜੀ ਉਹ ਹੋਰ ਤੇਜ਼ ਕੀਤੀ ਹੋਈ ਹੈ। ਇਹ ਕਿਹਾ ਜਾ ਰਿਹਾ ਕਿ ਪ੍ਰਕਾਸ਼ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਵੇਲੇ ਹੱਥਾਂ ਪੈਰਾਂ ਦੀ ਜਿਹੜੀ ਆ ਜੀ ਉਹ ਪਈ ਹੋਈ ਹੈ ਕਿਉਂਕਿ ਇਕੱਠ ਜਿਹੜੇ ਨੇ ਉਹ ਕੈਪਟਨ ਅਮਰਿੰਦਰ ਸਿੰਘ ਲਈ ਕਾਫੀ ਹੋ ਰਹੇ ਨੇ ਜੀ। ਜਿਹੜੇ ਪ੍ਰਕਾਸ਼ ਸਿੰਘ ਬਾਦਲ ਹੋਰੀ ਨੇ ਉਹ ਬੇਸ਼ੱਕ ਇਹ ਗੱਲ ਕਹਿੰਦੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਦੀ ਬਿਆਨਬਾਜ਼ੀ ਕੋਹਾ ਦੂਰ ਹੈ। ਉਹ ਇਹ ਵੀ ਗੱਲ ਕਹਿੰਦੇ ਨੇ ਕਿ ਉਹਨੂੰ ਕੀ ਪਤਾ ਕਿ ਪੰਜਾਬ ਦੇ ਪਿੰਡ ਕਿੱਥੇ ਨੇ, ਉਹ ਤਾਂ ਕਦੀ ਪੰਜਾਬ ਦੇ ਪਿੰਡਾਂ ਦੇ ਵਿੱਚ ਵੜਿਆ ਨਹੀਂ, ਉਹ ਤਾਂ ਸਿਰਫ ਵੋਟਾਂ ਦੇ ਟਾਈਮ ਦੇ ਉੱਤੇ ਦਿਸਣ ਵਾਲੇ ਨੇ ਔਰ ਉਹ ਅੱਗੇ ਪਿੱਛੇ ਉਹ ਕਦੀ ਵੀ ਇੱਥੇ ਜਿਹੜਾ ਉਹ ਦਿਖਦੇ ਨਹੀਂ। ਜਿਹੜਾ ਤਿੱਖਾ ਕੋਈ ਜਵਾਬ ਦੇਣ ਤੋਂ ਅਜੇ ਵੀ ਉਹ ਗੁਰੇਜ਼ ਥੋੜਾ ਕਰ ਰਹੇ ਨੇ ਇਸ ਕਰਕੇ ਕਿ ਉਹਨਾਂ ਨੂੰ ਉਹ ਲੱਗਦਾ ਹੈ ਕਿ ਕਿਤੇ ਉਹਨਾਂ ਦੇ ਵੱਲੋਂ ਦਿੱਤਾ ਹੋਇਆ ਬਿਆਨ ਜਿਹੜਾ ਜੀ ਉਹ ਉਲਟ ਨਾ ਪੈ ਜਾਵੇ। ਕੈਪਟਨ ਅਮਰਿੰਦਰ ਸਿੰਘ ਹੋਰੀ ਜਿਹੜੇ ਨੇ ਜੀ ਉਹ ਵੀ ਮਾਝੇ ਦਾ ਦੌਰਾ ਪਿਛਲੇ ਦਿਨਾਂ ਤੋਂ ਉਹਨਾਂ ਨੇ ਕੀਤਾ ਔਰ ਪ੍ਰਕਾਸ਼ ਸਿੰਘ ਬਾਦਲ ਹੋਰੀ ਵੀ ਇਸ ਖੇਤਰ ਦੇ ਵਿੱਚ ਇਸ ਵੇਲੇ ਨੇ ਔਰ ਪੱਤਰਕਾਰਾਂ ਦੇ ਵੱਡੇ ਸਵਾਲਾਂ ਦਾ ਜਵਾਬ ਜਿਹੜਾ ਜੀ ਉਹ ਦੇਣ ਤੋਂ ਟਾਲਾ ਵੱਟ ਰਹੇ ਨੇ, ਜਿੱਥੋਂ ਕਲੀਅਰ ਜਿਹੜੀ ਇੱਕ ਗੱਲ ਨਜ਼ਰ ਆ ਰਹੀ ਹੈ ਕਿ ਪ੍ਰਕਾਸ਼ ਸਿੰਘ ਬਾਦਲ ਹੋਰੀ ਅੰਦਰੋਂ ਜਿਹੜਾ ਜੀ ਉਹ ਡਰੇ ਹੋਏ ਨੇ। ਉਹਨਾਂ ਨੂੰ ਜਿਹੜਾ ਇਹ ਦਿਖ ਰਿਹਾ ਸਾਰਾ ਕਿ ਜਿਵੇਂ ਲੋਕ ਜਿਹੜੇ ਨੇ ਉਹ ਅਕਾਲੀ ਦਲ ਦੇ ਨਾਲੋਂ ਟੁੱਟ ਰਹੇ ਨੇ ਤੇਜ਼ੀ ਦੇ ਨਾਲ, ਉਹ ਉਹਨਾਂ ਨੂੰ ਮਹਿੰਗਾ ਪੈ ਸਕਦਾ ਜੀ। ਜੀ 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 ਅਗਲੀ ਜਿਹੜੀ ਗੱਲ ਕਰਦੇ ਆ, ਪੰਜਾਬ ਪੁਲਿਸ ਜਿਹੜੀ ਆ ਪਟਿਆਲੇ ਤੋਂ ਨਸ਼ਾ ਛਡਾਊ ਮੁਹਿੰਮ ਜਿਹੜੀ ਆ ਸ਼ੁਰੂ ਕਰ ਰਹੀ ਆ। ਜਦੋਂ ਪਿਛਲੀਆਂ ਜੀ ਲੋਕ ਸਭਾ ਦੀਆਂ ਚੋਣਾਂ ਹੋ ਕੇ ਹਟੀਆਂ ਸਨ ਤਾਂ ਉਹਦੇ ਦੌਰਾਨ ਜਿਹੜਾ ਜੀ ਸਭ ਤੋਂ ਵੱਡਾ ਜਿਹੜਾ ਮੁੱਦਾ ਉੱਭਰਿਆ ਸੀਗਾ ਉਹ ਨਸ਼ਿਆਂ ਵਾਲਾ ਹੀ ਸੀਗਾ। ਤੁਹਾਨੂੰ ਯਾਦ ਹੋਣਾ ਉਦੋਂ ਵੀ ਇੱਕ ਮੁਹਿੰਮ ਜਿਹੜੀ ਵਿੱਢੀ ਸੀ ਪੰਜਾਬ ਦੀ ਪੁਲਿਸ ਨੇ ਪੰਜਾਬ ਸਰਕਾਰ ਦੇ ਨਾਲ ਰਲ ਕੇ ਤੇ ਅੰਨ੍ਹੇਵਾਹ ਨਸ਼ੇੜੀ ਜਿਹੜੇ ਫੜ ਕੇ ਅੰਦਰ ਜੇਲ੍ਹਾਂ 'ਚ ਦੇ ਦਿੱਤੇ ਸੀਗੇ ਜੀ। ਮੁੜ ਕੇ ਇਹ ਮੁਹਿੰਮ ਹੋ ਗਈ ਜੀ ਠੱਪ। ਅੱਜ ਤੱਕ ਪਤਾ ਨਹੀਂ ਜੀ ਇਹਦਾ ਕੀ ਬਣਿਆ। ਹੁਣ ਦੁਬਾਰਾ ਫੇਰ ਜਿਹੜੀਆਂ ਜੀ ਇਹ ਕਿਉਂਕਿ ਮੁੱਦਾ ਉੱਭਰ ਰਿਹਾ ਜੀ ਪੰਜਾਬ ਦੇ ਵਿੱਚ, ਜਿਹੜੀਆਂ ਇਲੈਕਸ਼ਨ ਵੱਲ ਨੂੰ ਪੰਜਾਬ ਜਿਹੜਾ ਜੀ ਉਹ ਹੁਣ ਹੌਲੀ ਹੌਲੀ ਉਹਦੀ ਪੁੱਠੀ ਗਿਣਤੀ ਜਿਹੜੀ ਸ਼ੁਰੂ ਹੋ ਚੁੱਕੀ ਆ। ਜਦੋਂ ਦੋ ਮੇਨ ਵਿਰੋਧੀ ਪਾਰਟੀਆਂ ਕਾਂਗਰਸ ਤੇ ਆਮ ਆਦਮੀ ਪਾਰਟੀ ਜਿਹੜੀ ਹੈ ਜੀ ਉਹ ਨਸ਼ਿਆਂ ਦਾ ਮੁੱਦਾ ਜਿਹੜਾ ਜੀ ਉਹ ਉਭਾਰ ਰਹੀ ਹੈ ਤੇ ਸਰਕਾਰ ਜਿਹੜੀ ਹੈ ਜੀ ਉਹਨੇ ਹੁਣ ਜਿਹੜਾ ਜੀ ਪੰਜਾਬ ਪੁਲਿਸ ਦੇ ਰਾਹੀਂ ਇਹ ਮੁਹਿੰਮ ਜਿਹੜੀ ਹੈ ਜੀ ਦੁਬਾਰਾ ਫੇਰ ਵਿੱਢੀ ਹੈ ਜੀ। ਪੰਜਾਬ ਸਰਕਾਰ ਨੇ ਜਿਹੜਾ ਜੀ ਪੰਜਾਬ ਪੁਲਿਸ ਦੇ ਰਾਹੀਂ ਇਹ ਮੁਹਿੰਮ ਜਿਹੜੀ ਆ ਪਟਿਆਲੇ ਤੋਂ ਸ਼ੁਰੂ ਕੀਤੀ ਹੈ ਔਰ ਪੁਲਿਸ ਨੂੰ ਇਸ ਵਾਰੀ ਜ਼ਿੰਮੇਵਾਰੀ ਜਿਹੜੀ ਹੈ ਜੀ ਉਹ ਸੌਂਪੀ ਆ ਵੀ ਸਿਆਸਤਦਾਨਾਂ ਨੂੰ ਪਾਸੇ ਕਰਕੇ ਪੁਲਿਸ ਜਿਹੜੀ ਹੈ ਜੀ ਉਹ ਨਸ਼ਿਆਂ ਦੇ ਵਿਰੁੱਧ ਮੁਹਿੰਮ ਜਿਹੜੀ ਹੈ ਜੀ ਉਹ ਚਲਾਊਗੀ। ਇਸ ਮੁਹਿੰਮ ਦੇ ਦੌਰਾਨ ਜਿਹੜੇ 50 ਸਮਾਜ ਸੇਵੀ ਸੰਸਥਾਵਾਂ ਨੇ ਉਹਨਾਂ ਦੇ ਵੱਲੋਂ ਨਸ਼ਾ ਛੱਡ ਚੁੱਕੇ 50 ਨੌਜਵਾਨਾਂ ਦੀਆਂ ਟੀਮਾਂ ਨਾਟਕਾਂ ਤੇ ਹੋਰ ਪ੍ਰੋਗਰਾਮਾਂ ਦੇ ਰਾਹੀਂ ਜਿਹੜੇ ਲੋਕਾਂ ਨੂੰ ਜਾਗਰੂਕ
ਜਿਹੜਾ ਜੀ ਉਹ ਕਰਨਗੀਆਂ। ਇੱਥੇ ਇਹਦੀ ਸ਼ੁਰੂਆਤ ਜਿਹੜੇ ਪਟਿਆਲਾ ਜ਼ੋਨ ਦੇ ਆਈਜੀ ਨੇ ਪਰਮਜੀਤ ਸਿੰਘ ਗਿੱਲ, ਉਹਨਾਂ ਨੇ ਜਿਹੜੀ ਹੈ ਜੀ ਉਹ ਸ਼ੁਰੂ ਕੀਤੀ ਹੈ। ਉਹਨਾਂ ਨੇ ਆਪਣੇ ਭਾਸ਼ਣ ਦੇ ਵਿੱਚ ਇਹ ਕਿਹਾ ਜੀ ਕਿ ਪੰਜਾਬ ਦੇ ਵਿੱਚੋਂ ਨਸ਼ੇ ਦਾ ਦੌਰ ਖਤਮ ਹੋ ਚੁੱਕਿਆ ਹੈ ਤੇ ਹੁਣ ਲੋੜ ਸਿਰਫ ਲੋਕਾਂ ਦਾ ਨਜ਼ਰੀਆ ਜਿਹੜਾ ਜੀ ਉਹ ਬਦਲਣ ਦੀ ਹੈ। ਇਹ ਅੰਕੜੇ ਜਿਹੜੇ ਆਈਜੀ ਸਾਹਿਬ ਨੇ ਦੱਸੇ ਨੇ, ਇਹ ਨਹੀਂ ਪਤਾ ਜੀ ਕਿ ਇਹ ਕਦੋਂ ਜਿਹੜਾ ਸਰਵੇ ਕਰਵਾਇਆ ਗਿਆ ਜਿਹੜਾ ਇਹ ਕਹਿੰਦਾ ਹੈ ਕਿ ਨਸ਼ੇ ਜਿਹੜੇ ਪੰਜਾਬ ਦੇ ਵਿੱਚੋਂ ਖਤਮ ਜਿਹੜਾ ਜੀ ਉਹ ਹੋ ਚੁੱਕੇ ਨੇ। ਦੂਜੇ ਪਾਸੇ ਜੇ ਅੱਜ ਦੀਆਂ ਖਬਰਾਂ ਹੀ ਲੈ ਲਈਏ, ਉਹ ਤਾਂ ਕੁਝ ਹੋਰ ਕਹੀ ਜਾਂਦੀਆਂ ਨੇ। ਬਠਿੰਡੇ ਦੇ ਵਿੱਚ 68 ਲੱਖ ਦੀ ਨਕਦੀ ਤੇ ਜਿਹੜਾ ਇੱਕ ਵੱਡਾ ਸਮਗਲਰ ਜਿਹੜਾ ਜੀ ਉਹ ਫੜਿਆ ਗਿਆ। ਜਿਹੜੀ ਇੱਕ ਹੋਰ ਖਬਰ ਆ ਜੀ, ਉਹ ਇਹ ਕਹਿੰਦੀ ਆ ਕਿ ਮਹਿਲ ਕਲਾਂ ਦੇ ਵਿੱਚ ਇੱਕ ਅਕਾਲੀ ਆਗੂ ਜਿਹੜਾ ਜੀ ਉਹ ਫੜਿਆ ਗਿਆ, ਉਹਦੇ ਕੋਲੋਂ 60 ਕਿਲੋ ਭੁੱਕੀ ਜਿਹੜੀ ਆ ਜੀ ਉਹ ਫੜੀ ਗਈ ਹੈ। ਹੈਰੋਇਨ ਦੀਆਂ 4 ਖਬਰਾਂ ਜਿਹੜੀਆਂ ਜੀ ਉਹ ਮੂੰਹ ਚੜਾਈ ਜਾਂਦੀਆਂ ਨੇ। ਇਹ ਨਹੀਂ ਪਤਾ ਜੀ ਕਿ ਕਿਹੜੇ ਤਰੀਕੇ ਦੇ ਨਾਲ ਆਈਜੀ ਸਾਹਿਬ ਨੇ ਇਹ ਕਹਿਤਾ ਕਿ ਪੰਜਾਬ ਦੇ ਵਿੱਚੋਂ ਨਸ਼ਾ ਜਿਹੜਾ ਜੀ ਸਮਾਪਤ ਹੋ ਚੁੱਕਾ ਹੈ। ਮੇਰਾ ਖਿਆਲ ਹਰ ਪੰਜਾਬੀ ਉਹ ਜਿੱਥੇ ਵੀ ਬੈਠਾ ਹੈ ਉਹ ਵਿਸ਼ ਕਰਦਾ ਹੈ ਕਿ ਇਹ ਜਿਹੜੀ ਹੈ ਜੀ ਕਿਸੇ ਟਾਈਮ ਇਹ ਖਬਰ ਆਵੇ ਕਿ ਪੰਜਾਬ ਦੇ ਵਿੱਚੋਂ ਨਸ਼ਾ ਜਿਹੜਾ ਸਮਾਪਤ ਹੋ ਚੁੱਕਿਆ ਹੈ, ਜਦੋਂ ਕਿ ਰਿਐਲਿਟੀ ਜਿਹੜੀ ਹੈ ਜੀ ਬਿਲਕੁਲ ਇਹਦੇ ਤੋਂ ਉਲਟ ਹੈ। ਜੀ 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 ਤਾਂ ਸਰੋਤਿਓ ਇਹ ਸੀਗੀਆਂ ਸਾਡੀਆਂ ਅੱਜ ਦੀਆਂ ਕੁਝ ਖਬਰਾਂ। ਤੇ ਬਲਤੇਜ ਪੰਨੂ ਜੀ, ਅੱਜਨਾਮਾ ਜੀ ਕਿ ਘਪਲਾ ਹੋਇਆ ਸੀ ਮੱਧ ਪ੍ਰਦੇਸ਼ ਅੰਦਰ, ਜਾਂਚ ਪੁਲਿਸ ਵਾਲੇ ਸੁਣਿਆ ਕਰਨ ਲੱਗੇ। ਜੀ ਘਪਲਾ ਹੋਇਆ ਸੀ ਮੱਧ ਪ੍ਰਦੇਸ਼ ਅੰਦਰ, ਜਾਂਚ ਪੁਲਿਸ ਵਾਲੇ ਸੁਣਿਆ ਕਰਨ ਲੱਗੇ। ਜਿਨ੍ਹਾਂ ਲੋਕਾਂ ਦਾ ਗਿਆ ਸੀ ਹੱਕ ਖੋਇਆ, ਧਰਨੇ ਲਾਉਣ ਤੇ ਜੇਲ੍ਹਾਂ ਸੀ ਭਰਨ ਲੱਗੇ। ਜੀ ਮਗਰ ਮੱਛਾਂ ਨੂੰ ਕੋਈ ਨਹੀਂ ਹੱਥ ਪਾਵੇ, ਦੋਸ਼ ਪੂੰਗਾਂ ਦੇ ਉੱਤੇ ਸਨ ਧਰਨ ਲੱਗੇ। ਪਹਿਲਾਂ ਗਏ ਕਈ ਮਾਰੇ ਸਨ ਜੇਲ੍ਹ ਭੇਜੇ, ਫਿਰ ਮੌਤ ਅਣਿਆਈ ਉਹ ਮਰਨ ਲੱਗੇ। ਜੀ ਬੰਦੇ 40 ਤੋਂ ਉੱਪਰ ਵੀ ਮਰਨ ਮਗਰੋਂ ਕਿਹਾ ਜਾ ਰਿਹਾ ਹੋਊ ਇਨਸਾਫ ਮੀਆਂ। ਜੀ ਬੰਦੇ 40 ਤੋਂ ਉੱਪਰ ਵੀ ਮਰਨ ਮਗਰੋਂ ਕਿਹਾ ਜਾ ਰਿਹਾ ਹੋਊ ਇਨਸਾਫ ਮੀਆਂ। ਸ਼ਾਹ ਮੁਹੰਮਦਾ ਜਿਨ੍ਹਾਂ ਕੋਲ ਰਾਜ ਹੁੰਦਾ ਕੀਤੇ ਕਤਲ ਹਨ, ਉਹਨਾਂ ਨੂੰ ਮਾਫ ਮੀਆਂ। ਜੀ 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 ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ, ਆ ਕੇ ਇਹਨਾਂ ਖਬਰਾਂ ਬਾਰੇ ਸਾਨੂੰ ਇਹ ਜਾਣਕਾਰੀ ਦਿੱਤੀ। ਅਗਲੇ ਬੁਲਟਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ੍ਰੀ ਅਕਾਲ। ਥੈਂਕ ਯੂ ਜੀ, ਬਹੁਤ ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ। ਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਹੁਣ ਸਮਾਪਤ ਹੁੰਦਾ ਆ। ਅਗਲੇ ਬੁਲਟਨ ਤੱਕ ਲਈ ਮੈਨੂੰ ਰਾਜਕਰਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਧੰਨਵਾਦ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।